गुड मॉर्निंग सोनियो, गुड मॉर्निंग। एक सनी डे वाली गुड मॉर्निंग। ਟੈਸਕੋ ਟੈਸਕੋ ਸਟੋਰ ਤੇ ਅਸੀਂ ਆਏ ਅੱਜ ਗਰੋਸਰੀ ਕਰਨ ਵਾਸਤੇ। ਤੇ ਧੁੱਪ ਨਿਕਲੀ ਹੋਈ ਹੈ ਅੱਜ, ਮੌਸਮ ਅਲਹਮਦੁਲਿਲਾ ਬੜਾ ਅੱਛਾ ਵੇ। ਹਰ ਸ਼ੈ ਵੀ ਨਿਖਰੀ ਨਿਖਰੀ ਲੱਗਦੀ ਹੈ, ਇੰਨਾ ਪੇ ਚੰਗਾ ਲੱਗਦਾ ਨਾ। ਤੇ ਆਂਦੇ ਹੀ ਮੈਨੂੰ ਨਜ਼ਰ ਆ ਗਏ ਨੇ ਪੌਦੇ। ਇਹ ਮੇਰੀ ਫੇਵਰਟ ਜਿਹੜੀ ਹੈ ਨਾ ਪਲੇਸ ਹੁੰਦੀ ਹੈ, ਜਿੱਥੇ ਮੈਂ ਦੇਖਣੀ ਆ। ਉਸਬਾਂ ਨੂੰ ਵੀ ਦਿਖਾਉਂਦੀ ਆ ਰੰਗ ਬਰੰਗੇ। ਹੁਣ ਮੌਸਮ ਆ ਰਿਹਾ ਫੁੱਲਾਂ ਦਾ, ਤੇ ਇਹ ਦੇਖੋ ਜੀ, ਇਹ ਸਾਰੇ ਲੋਕ ਲਿਜਾ ਕੇ ਗਾਰਡਨਿੰਗ ਕਰਦੇ ਨੇ, ਕਿਉਂਕਿ ਹੁਣ ਸੀਜ਼ਨ ਸ਼ੁਰੂ ਹੋ ਗਿਆ ਵੇ। ਖਾਦ ਵਗੈਰਾ ਪਈ ਹੈ ਇੱਥੇ, ਮਿੱਟੀ ਖਾਦ ਮੁਖਤਲਿਫ ਪਲਾਂਟਸ ਦੀ ਜਿਹੜੀ ਹੁੰਦੀ ਹੈ ਕਿ ਤੁਸੀਂ ਜਿਹੜੇ ਪਾਣੇ, ਤੇ ਉਹ ਵੀ ਇੱਥੇ ਬਾਹਰ ਬੋਰੀਆਂ ਦੀ ਸ਼ਕਲ ਵਿੱਚ ਪਈ ਹੈ। ਇਹ ਦੇਖੋ ਪਲਾਂਟ ਕਿੰਨੇ ਖੂਬਸੂਰਤ ਨੇ। ਖੂਬਸੂਰਤ ਫੁੱਲ ਦੇਖੋ। ਔਰ ਇੱਥੇ ਈਸਟਰ ਦਾ ਇਹਨਾਂ ਨੇ ਈਸਟਰ ਸੈਲੀਬ੍ਰੇਸ਼ਨ ਦੇ ਲਾ ਦਿੱਤੇ ਨੇ ਬੋਰਡ। ਬ੍ਰੈਡ ਸੈਕਸ਼ਨ, ਬੱਚਿਆਂ ਦੇ ਗਰਮੀਆਂ ਦੇ ਕੱਪੜੇ ਆ ਗਏ ਨੇ ਬਈ, ਹਾਫ ਸਲੀਵਸ। ਰਮਜ਼ਾਨੁਲ ਮੁਬਾਰਕ ਦੇ ਹਿਸਾਬ ਦੇ ਨਾਲ ਇੱਥੇ ਸਮਾਨ ਪਿਆ ਵੇ ਸਟੋਰ ਵਿੱਚ। ਚਾਵਲ ਔਰ ਬੇਸਨ, ਮੁਖਤਲਿਫ ਅਸ਼ੀਆ ਉਹਦਾ 'ਤੇ ਇਹਨਾਂ ਨੇ ਆਫਰ ਲਾਈ ਹੋਈਆਂ ਨੇ ਕਿ ਬਈ ਮੁਸਲਮਾਨ ਵੀ ਫ਼ਾਇਦਾ ਉਠਾਉਣ। ਇਹਨਾਂ ਦਾ ਰਮਜ਼ਾਨ ਆਇਆ ਅਤੇ ਬੜੇ ਅੱਛੇ ਪ੍ਰਾਈਸਿਸ ਵਿੱਚ ਇਹ ਚੀਜ਼ਾਂ ਇਹਨਾਂ ਨੇ ਆਫਰ ਵਿੱਚ ਲਾਈਆਂ ਨੇ। ਸਿਰਫ ਮਸਾਲਾ ਜਾਤ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਨੇ, ਨਿੰਮਕੋ ਵਗੈਰਾ ਜਿਹੜੀ ਅਸੀਂ ਸਾਡੇ ਰਮਜ਼ਾਨ 'ਚ ਇਸਤੇਮਾਲ ਹੁੰਦੀਆਂ ਨੇ, ਉਸ ਕਾਫੀ ਸਾਰੇ ਆਈਟਮ ਇੱਥੇ ਪਏ ਨੇ। ਜੂਸਿਸ ਨੇ ਇਹਦੇ ਵਿੱਚ, ਔਰ ਮੁਖਤਲਿਫ ਅਸ਼ੀਆ ਨੇ, ਸ਼ਰਬਤ ਦੀਆਂ ਬੋਤਲਾਂ ਨੇ, ਚਾਕਲੇਟ ਨੇ। ਲਓ ਬਈ, ਤੁਸੀਂ ਆਫਰ ਦਾ ਫ਼ਾਇਦਾ ਉਠਾਓ ਅਤੇ ਆਪਣੇ ਰਮਜ਼ਾਨ ਵਿੱਚ ਮਜ਼ੇ ਮਜ਼ੇ ਦੇ ਖਾਣੇ ਬਣਾ ਕੇ ਤੇ ਖਾਓ। ਕੁਇਜ਼ ਵੀ ਮੈਨੂੰ ਨਜ਼ਰ ਆ ਗਿਆ। ਉਹ ਕੁਇਜ਼ ਵੀ ਬੜਾ ਸੀ ਪੀਤਾ ਵੇ। ਇੱਕ ਟਾਈਮ ਐਸਾ ਸੀ ਕਿ ਕੁਇਜ਼ ਸ਼ਰਬਤ ਬੜਾ ਪੀਣੇ ਹੁੰਦੇ ਸਾਂ। ਅਤੇ ਬਈ ਈਸਟਰ ਕਾਰਡ ਆ ਗਏ ਨੇ। ਈਸਟਰ ਕਾਰਡ ਬੜੀ ਤਾਦਾਦ ਵਿੱਚ ਇੱਥੇ ਪਏ ਨੇ, ਮੁਖਤਲਿਫ ਡਿਜ਼ਾਈਨ ਨੇ, ਔਰ ਲੋਕ ਇੱਥੇ ਦੇਖੋ ਦਿੰਦੇ ਨੇ। ਇੱਥੇ ਕਾਰਡ ਸਿਸਟਮ ਹਾਲੇ ਵੀ ਬੜਾ ਜਿਹੜਾ ਨਾ ਮਜ਼ਬੂਤ ਕਹਿ ਲਓ ਜਾਂ ਕੀ ਕਹਿ ਲਓ, ਮੈਨੂੰ ਸਮਝ ਨਹੀਂ ਆ ਰਿਹਾ ਲਫ਼ਜ਼, ਕਿ ਰਿਵਾਜ਼ ਕਹਿ ਲਓ, ਹਾਲੇ ਹੈਗਾ ਵੇ। ਅਤੇ ਆਂਡੇ ਗਰਮ ਦੇਖ ਲਓ ਬਈ। ਆਂਡੇ ਜ਼ਿਆਦਾਤਰ ਜਿਹੜਾ ਨਾ ਖਾਲੀ ਹੋਏ ਪਏ ਨੇ ਇਹਨਾਂ ਦੇ ਸ਼ੈਲਫ, ਕਿਉਂਕਿ ਅੰਡਾ ਬੇਇੰਤਹਾ ਇਸਤੇਮਾਲ ਹੁੰਦਾ ਹੈ। ਸੀਡਸ ਪਏ ਨੇ, ਮੁਖਤਲਿਫ ਕਿਸਮ ਦੇ ਸੀਡਸ ਨੇ। ਸੀਡ ਵੀ ਤੇ ਬਹੁਤ ਜ਼ਿਆਦਾ ਇਸਤੇਮਾਲ ਹੁੰਦੇ ਨੇ, ਸੀਰੀਅਲ 'ਚ ਪਾ ਕੇ ਲੋਕ ਖਾਂਦੇ ਨੇ, ਵੈਸੇ ਮੁਖਤਲਿਫ ਖਾਣਿਆਂ 'ਚ ਇਸਤੇਮਾਲ ਹੁੰਦੇ ਨੇ। ਅਤੇ ਬਈ ਪੂਰਾ ਸੀਡ ਸੈਕਸ਼ਨ ਹੈ। ਕ੍ਰਿਸਪੀ ਕ੍ਰਿਸਪੀ ਕਰੀਮ ਡੋਨਟ। ਇਹ ਡੋਨਟ ਤਾਂ ਬਈ ਇੰਨੇ ਮਸ਼ਹੂਰ ਨੇ ਨਾ ਕਿ ਬਸ ਬੱਚੇ ਦਾ ਦੀਵਾਨੇ ਨੇ ਇਹਨਾਂ ਦੇ। ਅਤੇ ਜਿੱਥੇ ਵੀ ਹੁੰਦੇ ਨੇ, ਹੁਣ ਇਹਨਾਂ ਨੇ ਆਪਣੀ ਦੁਕਾਨ ਤੋਂ ਇਲਾਵਾ ਇੱਥੇ ਮੁਖਤਲਿਫ ਸਟੋਰਸ ਵਿੱਚ ਆਪਣੀ ਲਾ ਦਿੱਤੇ ਨੇ ਸਟਾਲ, ਕਿਉਂਕਿ ਲੋਕਾਂ ਨੂੰ ਫਿਰ ਦੂਰ ਦੂਰ ਜਾਣਾ ਪੈਂਦਾ ਸੀ ਲੈਣ ਵਾਸਤੇ ਇਹਨਾਂ ਦੀ ਸ਼ੌਪ। 'ਤੇ ਇਹਨਾਂ ਨੇ ਮੁਖਤਲਿਫ ਸਟੋਰਸ ਵਿੱਚ ਹੀ ਆਪਣੇ ਛੋਟੇ ਛੋਟੇ ਯੂਨਿਟ ਲਾ ਦਿੱਤੇ ਨੇ ਤਾਂ ਕਿ ਲੋਕ ਉੱਥੋਂ ਹੀ ਲੈ ਲੈਣ। ਬੜੇ ਬੱਚਿਆਂ 'ਚ ਮਕਬੂਲ ਨੇ। ਅਤੇ ਇਹ ਦੇਖੋ ਕਾਰਡਸ ਦੀ ਕਿੰਨੀ ਵਰਾਇਟੀ ਹੈ। ਲਓ ਬਈ, ਇੱਥੋਂ ਲੈ ਕੇ ਉੱਥੇ ਤੱਕ ਦੇਖਦੇ ਜਾਓ, ਕਾਰਡ ਹੀ ਕਾਰਡ ਤੁਹਾਨੂੰ ਨਜ਼ਰ ਆ ਰਹੇ ਨੇ। ਇਹ ਟੈਬਲੇਟ ਨੇ ਜਿਹੜੀਆਂ ਕੱਪੜੇ ਧੋਣ ਦੇ ਕੰਮ ਆਉਂਦੀਆਂ ਨੇ ਔਰ ਵਾਸ਼ਿੰਗ ਮਸ਼ੀਨ 'ਚ ਯੂਜ਼ ਹੁੰਦੀਆਂ ਨੇ। ਇੱਥੇ ਪਾਊਡਰ ਵੀ ਹੁੰਦਾ ਵੇ, ਟੈਬਲੇਟ ਵੀ ਹੁੰਦਾ ਵੇ, ਔਰ ਲਿਕਵਿਡ ਵਿੱਚ ਵੀ ਆਉਂਦਾ ਵੇ ਸਰਫ। ਇਹ ਵੀ ਮੱਗਾ ਤਾਂ ਮੈਨੂੰ ਬੜਾ ਹੀ ਚੰਗਾ ਲੱਗਿਆ, ਬਹੁਤ ਹਲਕਾ ਵੀ। ਵੈਸੇ ਫੜ ਕੇ ਦੇਖਿਆ ਨਾ, ਬਹੁਤ ਲਾਈਟ ਵੇਟ ਹੈ। ਇਹ ਆਪਣੇ ਛਾਨਣੇ, ਜਿਵੇਂ ਅਸੀਂ ਚੌਲ ਛਾਨਣੇ ਹੁੰਦੇ ਸਾਂ, ਸਟੀਲ ਦੀ ਛਾਨਣੇ ਸਾਡੇ ਬੜੇ ਵੀ ਇੱਕ ਰਵਾਇਤੀ ਇਹ ਵੀ ਚੀਜ਼ ਹੁੰਦੀ ਸੀ। ਇਹ ਮੈਨੂੰ ਨਜ਼ਰ ਆਇਆ, ਔਰ ਬਹੁਤ ਲਾਈਟ ਵੇਟ ਹੈ, ਬਹੁਤ ਲਾਈਟ ਵੇਟ ਹੈ। ਇੱਥੇ ਕਲੀਨਿੰਗ ਦਾ ਸਮਾਨ ਪਿਆ ਸਾਰਾ, ਕਿਚਨ ਦੇ 'ਚ ਜ਼ਿਆਦਾਤਰ ਆਈਟਮ ਜਿਹੜੇ ਨੇ। ਔਰ ਇਹ ਵਾਲੇ ਕੱਪੜੇ ਤਾਂ ਅਸੀਂ ਵੀ ਲੈ ਕੇ ਆਉਂਦੇ ਹਾਂ, ਬਹੁਤ ਅੱਛੇ ਹੁੰਦੇ ਨੇ। 4 ਦਾ ਪੈਕ ਹੁੰਦਾ ਵੀ, ਔਰ ਕੀ ਕਹਿੰਦੇ ਨੇ, ਸਫਾਈ ਲਈ ਬਹੁਤ ਅੱਛੇ ਹੁੰਦੇ ਨੇ। ਸ਼ੈਲਫ ਵਗੈਰਾ ਤੁਸੀਂ ਜਿਹੜੇ ਸਾਫ਼ ਕਰਨੇ ਨੇ ਨਾ, ਉਹਨਾਂ ਵਾਸਤੇ ਬੜੇ ਛੋਟੇ ਸਾਈਜ਼ ਸਾਰੇ ਇਹਦੇ ਵਿੱਚ ਦਸਤਿਆਬ ਹੁੰਦੇ ਨੇ। ਲਓ ਬਈ, ਇਹ ਦੇਖ ਲਓ,
ओए होए होए! आइसक्रीम, ठंडी-ठंडी आइसक्रीम, मीठी-मीठी आइसक्रीम, मुख्तलिफ फ्लेवर दी आइसक्रीम, ਬਹੁਤ ਸਾਰੀ ਵੈਰਾਈਟੀ ਪਈ ਏ ਕਿ ਬਈ ਇੱਥੋਂ ਮੇਰੇ ਵਰਗੇ ਨੇ ਅਗਰ ਕੁਛ ਲੈਣਾ ਹੋਵੇ ਤਾਂ ਉਹਨੂੰ ਤਾਂ ਬਸ ਸਮਝ ਹੀ ਨਹੀਂ ਲੱਗੇ ਵੀ ਕਿਹੜਾ ਸ਼ੈ ਚੁੱਕਣੀ। ਇਹ ਸਭ ਬੱਚੇ ਚੁੱਕ ਲੈਂਦੇ ਨੇ ਜਿਹੜਾ ਵੀ ਫਲੇਵਰ ਅਤੇ ਬਈ ਅਸੀਂ ਉਹੀ ਖਾ ਲੈਂਦੇ ਹਾਂ। ਅਸੀਂ ਤਾਂ ਹਾਂ ਲਕੀਰ ਦੇ ਫ਼ਕੀਰ। ਉਹ ਬਈ ਇਹ ਆਈਸ ਇਸ ਤਰ੍ਹਾਂ ਕਿਊਬਸ ਵਿੱਚ ਮਿਲ ਜਾਂਦੀਆਂ ਨੇ। ਇਹ ਲਓ ਵੀ ਥੋੜ੍ਹਾ ਜਿਹਾ ਪਾਟਿਆ ਹੋਇਆ ਮੈਂ ਤੁਹਾਨੂੰ ਦਿਖਾਈ ਦੇਵਾਂ ਕਿ ਇਸ ਤਰ੍ਹਾਂ ਪਾਰਟੀ ਵਾਸਤੇ ਜਾਂ ਕਿਸੇ ਵੀ ਯੂਜ਼ ਵਾਸਤੇ ਲੋਕ ਇਸ ਤਰ੍ਹਾਂ ਬਰਫ਼ ਜਿਹੜੀ ਕਿਊਬਸ ਲੈ ਜਾਂਦੇ ਨੇ। ਅਤੇ ਇਹ ਬਈ ਆ ਗਿਆ ਵੇ ਸੈਕਸ਼ਨ ਫਿਸ਼ ਵਗੈਰਾ ਦਾ, ਫਿਸ਼ ਔਰ ਪ੍ਰੋਨਸ। ਇਹ ਲਓ ਬਈ ਇਹ ਤਾਂ ਮੇਰੇ ਫੇਵਰੇਟ ਨੇ। ਅਤੇ ਚਲੋ ਬਈ ਇੱਕ ਪੈਕਟ ਚੁੱਕ ਲੈਂਦੀ ਹਾਂ ਕਿ ਮੈਂ ਸਿਰਫ ਮੈਂ ਹੀ ਖਾਂਦੀ ਹਾਂ ਘਰ ਵਿੱਚ, ਹੋਰ ਕੋਈ ਖਾਂਦਾ ਹੀ ਨਹੀਂ। ਅਤੇ ਚਲੋ ਵੀ ਇੱਕ ਲੈ ਲੈਂਦੀ ਹਾਂ ਮੈਂ ਆਪਣੇ ਵਾਸਤੇ, ਥੋੜ੍ਹਾ ਜਿਹਾ ਕਿਸੇ ਦਿਨ ਬਣਾ ਕੇ ਖਾਵਾਂਗੀ ਚਾਵਲ ਦੇ ਨਾਲ, ਮੈਨੂੰ ਬਹੁਤ ਚੰਗਾ ਲੱਗਦਾ। ਇਹ ਸਾਰੀ ਫਿਸ਼ ਦੀ ਵੈਰਾਈਟੀ ਪਈ ਹੈ, ਫਿਸ਼ ਨਗਟਸ, ਫਿਸ਼ ਕਟਲੈਸ, ਪਤਾ ਨਹੀਂ ਕੀ ਕੁਛ ਪਿਆ ਵੇ ਇੱਥੇ। ਬਹਿਰਹਾਲ ਤੁਸੀਂ ਦੇਖਦੇ ਜਾਓ, ਫਿਸ਼ ਦੀ ਬਹੁਤ ਸਾਰੀ ਵੈਰਾਈਟੀ ਹੈ ਇੱਥੇ। ਪੀਜ਼ਾ ਸੈਕਸ਼ਨ ਆ ਗਿਆ ਵੇ ਅਤੇ ਰੈਡੀਮੇਡ ਪੀਜ਼ਾਸ ਮਿਲਦੇ ਨੇ, ਲਿਆ ਕੇ ਤੁਸੀਂ ਰੱਖ ਲਵੋ, ਬੱਚਿਆਂ ਨੂੰ ਬਣਾ ਦੇਵੋ। ਅਸੀਂ ਵੀ ਇੱਥੋਂ ਲੈ ਕੇ ਆਉਂਦੇ ਹਾਂ ਰਾਫੇ ਵਾਸਤੇ ਛੋਟਾ ਪੀਜ਼ਾ, ਫਿਰ ਕਦੀ ਕਦੀ ਉਹਨੂੰ ਬਣਾ ਦਿੰਦੇ ਹਾਂ। ਲਓ ਬਈ ਫਰਾਈਜ਼ ਇੱਥੇ ਪਏ ਨੇ, ਅਸੀਂ ਇੱਥੋਂ ਫਰਾਈਜ਼ ਵੀ ਚੁੱਕਾਂਗੇ ਅੱਜ, ਕਿਉਂਕਿ ਘਰ ਜਾ ਕੇ ਅਸੀਂ ਬਣਾਉਣਾ ਵੇ। ਗਰਮਾ ਗਰਮ ਬਰਗਰ ਬਣਨੇ ਨੇ ਅਤੇ ਇਸ ਤੋਂ ਫਿਰ ਅਸੀਂ ਉਹ ਬਾਕੀ ਦੀਆਂ ਜਿਹੜੇ ਸਮਾਨ ਨਹੀਂ ਸੀ ਉਹ ਚੁੱਕ ਰਹੇ ਹਾਂ। ਇਹ ਸਾਰਾ ਇਹ ਦੇਖ ਲਓ ਜੀ, ਮੱਖਣ ਦੀ ਚੀਜ਼ਾਂ ਪਈਆਂ ਨੇ, ਮੱਖਣ ਦਾ ਸੈਕਸ਼ਨ ਹੈ, ਕਿੰਨਾ ਬਟਰ ਪਿਆ ਵੇ, ਵੱਡਾ ਛੋਟਾ ਨੀਲਾ ਪੀਲਾ ਹਰਾ ਸਭ। ਅਤੇ ਇਹ ਨਾਲ ਜੀ ਫਰੈਸ਼ ਜੂਸ ਪਏ ਨੇ, ਜੂਸਿਸ ਨੇ, ਜੂਸ ਵਿੱਚ ਵੀ ਬੜੀ ਵੈਰਾਈਟੀ ਹੈ ਬਈ ਇੱਥੇ। ਇਹ ਬੱਚਿਆਂ ਦਾ ਦਹੀਂ ਹੈ, ਇਹ ਬੱਚੇ ਬੜੇ ਸ਼ੌਕ ਦੇ ਨਾਲ ਖਾਂਦੇ ਨੇ। ਸਾਡਾ ਵੀ ਮੁਸਤਫਾ ਜੋ ਛੋਟਾ ਸੀ ਔਰ ਯਾਹੀਆ ਇਹੀ ਖਾਂਦੇ ਸਨ ਸਾਡੇ ਬੱਚੇ। ਔਰ ਇੱਥੇ ਇੰਨੇ ਅੱਛੇ ਅੱਛੇ ਕਾਰਟੂਨ ਬਣਾਏ ਹੁੰਦੇ ਨੇ ਕਿ ਬੱਚੇ ਦੇਖ ਕੇ ਖੁਸ਼ ਹੋ ਜਾਂਦੇ ਨੇ, ਸ਼ੌਕ ਨਾਲ ਹੀ ਖਾ ਲੈਂਦੇ ਨੇ। ਚੀਜ਼ ਸੈਕਸ਼ਨ ਵਿੱਚ ਅਸੀਂ ਆ ਗਏ ਹਾਂ ਬਈ, ਚੀਜ਼ ਦੇ ਤਾਂ ਇੰਨੇ ਇੱਥੇ ਡਿਜ਼ਾਈਨ ਨੇ ਔਰ ਇੰਨਾ ਕੁਛ ਸਾਈਜ਼ਿਸ ਡਿਜ਼ਾਈਨ, ਐਸਾ ਲੱਗਦਾ ਦੇਖੋ ਜਿਵੇਂ ਸੇਬ ਕੱਟਿਆ ਹੁੰਦਾ ਵੇ। ਇਹ ਪਤਾ ਨਹੀਂ ਇਹ ਨਾਵਾਂ ਦਾ ਮੈਨੂੰ ਨਹੀਂ ਪਤਾ, ਲੇਕਿਨ ਹੈ ਸਾਰਾ ਚੀਜ਼ ਸੈਕਸ਼ਨ। ਉਹ ਦੇਖੋ ਉਹਦੇ ਵਿੱਚ ਮੁਖਤਲਿਫ ਵੈਰਾਈਟੀਆਂ ਪਈਆਂ ਨੇ, ਕੋਈ ਕਿਸੇ ਵਿੱਚ ਕੋਈ ਚਕੋਰ ਹੈ, ਕੋਈ ਬੜੀ ਹੈ, ਕੋਈ ਕਿਊਬਸ ਵਿੱਚ ਕੱਟੀ ਹੋਈ ਹੈ। ਬਹੁਤ ਜ਼ਿਆਦਾ ਚੀਜ਼ ਇੱਥੇ ਇਸਤੇਮਾਲ ਹੁੰਦੀ ਹੈ, ਬਹੁਤ ਜ਼ਿਆਦਾ। ਮੈਂ ਵੀ ਖਾ ਲੈਂਦੀ ਹਾਂ ਕਦੀ ਕਦੀ, ਅਸੀਂ ਵੀ ਬਰਗਰ ਵਿੱਚ ਪਾ ਕੇ ਅਸੀਂ ਇਸਤੇਮਾਲ ਕਰਨੇ ਹਾਂ। ਲੇਕਿਨ ਐਵੇਂ ਕਿ ਇਹ ਲੋਕ ਤਾਂ ਇਹਨਾਂ ਦੀ ਤਾਂ ਖਾਣਿਆਂ ਵਿੱਚ ਬਹੁਤ ਹੀ ਇਸਤੇਮਾਲ ਹੁੰਦੀ। ਦੇਖੋ ਨੇ ਪੂਰੀ ਬਾਰ ਟਾਈਪ ਪਈ ਹੈ, ਮੁਖਤਲਿਫ ਕੰਪਨੀਆਂ ਦੀ, ਮੁਖਤਲਿਫ ਸ਼ਾਇਦ ਇਹਨਾਂ ਵਿੱਚ ਫਲੇਵਰ ਵੀ ਨੇ। ਫਲੇਵਰ ਦੇ ਹਿਸਾਬ ਦੇ ਨਾਲ ਖਰੀਦਦੇ ਨੇ ਲੋਕ, ਜ਼ਿਆਦਾ ਮੈਨੂੰ ਮਾਲੂਮਾਤ ਨਹੀਂ ਨੇ ਇਸ ਬਾਰੇ ਵਿੱਚ। ਇਹ ਲਓ ਬਈ, ਇਹ ਦੇਖ ਲਓ ਕਿੰਨੀ ਵੈਰਾਈਟੀ ਪਈ ਹੈ, ਦਿਖਾ ਮੈਂ ਤਾਂ ਥੱਕ ਚੱਲੀ ਹਾਂ। ਇਹ ਵੀ ਵੈਰਾਈਟੀ ਹੈ ਅਤੇ ਇਹ ਇਸ ਟਾਈਪ ਦੇ ਸਲਾਈਸਿਸ ਵਾਲੇ ਜਿਹੜੇ ਨਾ ਅਸੀਂ ਲੈ ਕੇ ਆਉਂਦੇ ਹਾਂ, ਕਦੀ ਕਦੀ ਬਰਗਰ ਵਿੱਚ ਬੱਚੇ ਪਾ ਕੇ ਖਾ ਲੈਂਦੇ ਨੇ, ਜਾਂ ਇੱਕ ਲੰਬੀ ਵਾਲੀ ਬੱਚਿਆਂ ਵਾਸਤੇ ਆਉਂਦੀ, ਉਹ ਬੱਚੇ ਇਸ ਤਰ੍ਹਾਂ ਹੀ ਖਾ ਲੈਂਦੇ ਨੇ। ਇੱਕ ਚੀਜ਼ ਵਿੱਚ ਬਹੁਤ ਜ਼ਿਆਦਾ ਵੈਰਾਈਟੀ। ਇਹ ਜਿਹੜੀ ਪੀਜ਼ਾ ਦੇ ਉੱਪਰ ਪੈਂਦੀ ਹੈ, ਲਓ ਬਈ ਫਿਡੈਲਫੀਆ। ਲਓ ਬਈ ਇਹ ਮੈਨੂੰ ਬੜੀ ਪਸੰਦ ਹੈ, ਕਿਉਂਕਿ ਇਹ ਯੂਸਫ ਖਾਂਦਾ ਸੀ ਨਾ, ਅਤੇ ਯੂਸਫ ਵਾਸਤੇ ਆਉਂਦੀ ਸੀ, ਅਤੇ ਯੂਸਫ ਨੂੰ ਜਦੋਂ ਮੈਂ ਲਾ ਕੇ ਦਿੰਦੀ ਸਾਂ ਯੂਸਫ, ਅਤੇ ਫਿਰ ਮੈਂ ਵੀ ਇੱਕ ਅੱਧ ਚੱਕੀ ਯੂਸਫ ਤੋਂ ਲੈ ਲੈਂਦੀ ਸਾਂ, ਅਤੇ ਥੋੜ੍ਹੀ ਜਿਹੀ ਮੈਨੂੰ ਵੀ ਆਦਤ ਪੈ ਗਈ ਹੈ। ਅਤੇ ਚੀਜ਼ ਤਾਂ ਖੈਰ ਸਾਰੀ ਅੱਛੀ ਹੁੰਦੀ ਹੈ, ਲੇਕਿਨ ਇਹ ਕਿਉਂਕਿ ਮੈਂ ਖਾਧੀ ਹੋਈ ਹੈ, ਮੈਨੂੰ ਪਤਾ ਹੋਵੇ ਕਿ ਇਹਦਾ ਟੇਸਟ ਬਹੁਤ ਅੱਛਾ ਹੋਵੇ। ਅਤੇ ਇਹਦੇ ਵਿੱਚ ਵੀ ਮੁਖਤਲਿਫ ਫਲੇਵਰ ਨੇ, ਅਤੇ ਇਹ ਵਾਲਾ ਬਲੂ ਵਾਲਾ ਵੀ ਹੈ ਔਰ ਦੂਸਰਾ ਵੀ ਹੈ, ਲਾਈਟ ਔਰ ਡਾਰਕ, ਔਰ ਇਸ ਟਾਈਪ ਦੇ ਨਾਲ ਲਿਖਿਆ ਹੋਇਆ। ਅਤੇ ਇਹ ਇੱਕ ਦੂਸਰੀ ਕੋਈ ਕੰਪਨੀ ਦੀ ਹੈ, ਪਰ ਐਵੇਂ ਕਿ ਮੈਂ ਸੋਚ ਰਹੀ ਹਾਂ ਕਿ ਚਲੋ ਮੈਂ ਇੱਕ ਫਿਡੈਲਫੀਆ ਚੁੱਕ ਲੈਂਦੀ ਹਾਂ, ਕਿ ਮੈਨੂੰ ਅੱਜ ਯੂਸਫ ਬਹੁਤ ਯਾਦ ਆ ਗਿਆ ਕਿ ਯੂਸਫ ਬਹੁਤ ਸ਼ੌਕ ਨਾਲ ਖਾਂਦਾ ਸੀ, ਅਤੇ ਚਲੋ ਅੱਜ ਅਸੀਂ ਯਾਦਾਂ ਤਾਜ਼ੀਆਂ ਕਰਨੇ ਹਾਂ। ਇੱਕ ਮੈਂ ਆਪਣੇ ਵਾਸਤੇ ਚੁੱਕ ਲਵਾਂਗੀ ਅਤੇ ਅਸੀਂ ਫਿਰ ਘਰ ਜਾ ਕੇ ਖਾਵਾਂਗੇ ਜਦੋਂ ਰੋਜ਼ਾ ਖੁੱਲ੍ਹੇਗਾ। ਲੋ ਇਹ ਦੇਖ ਲਓ ਬਈ ਕਿੰਨੀ ਵੈਰਾਈਟੀ ਪਈ ਹੈ ਜੂਸਿਸ ਦੀ, ਔਰ ਬੱਚੇ ਜਿਹੜੇ ਫਲੇਵਰ ਵਾਲਾ ਪਾਣੀ ਪੀਂਦੇ ਨੇ, ਬਹੁਤ ਜ਼ਿਆਦਾ ਇੱਥੇ ਵੈਰਾਈਟੀ ਪਈ ਹੈ। ਫਿਡੈਲਫੀਆ ਮੈਂ ਹੱਥ 'ਚ ਫੜ ਲਈ ਹੈ, ਘਰ ਵਾਲੇ ਪਤਾ ਨਹੀਂ ਕਿੱਥੇ ਨੇ, ਉਹ ਅੱਗੇ ਕਿਤੇ ਟਰਾਲੀ ਲੈ ਕੇ ਚਲੇ ਗਏ ਨੇ, ਅਤੇ ਇਸ ਤੋਂ ਮੈਂ ਫਿਡੈਲਫੀਆ ਹੱਥ ਵਿੱਚ ਫੜ ਲਈਏ। ਹੁਣ ਜਿੱਥੇ ਮੈਨੂੰ ਨਜ਼ਰ ਆਉਣਗੇ ਮੈਂ ਟਰਾਲੀ ਵਿੱਚ ਰੱਖ ਦੇਵਾਂਗੀ। यूसुफ आज मुझे बहुत याद आ रहा है, मेरा बेटा।
ਚਲੋ ਵੀ ਦੇਖੀਏ ਲੱਭੀਏ ਘਰ ਵਾਲਿਆਂ ਨੂੰ, ਕਿੱਥੇ ਚਲੇ ਗਏ, ਕਿੱਥੇ ਗਾਇਬ ਹੋ ਗਏ। ਇਹ ਲਓ ਸੂਈ ਧਾਗਾ ਨਜ਼ਰ ਆ ਗਿਆ ਜੇ ਬਈ। ਸਨੀਕਰਸ ਇਹ ਮੈਨੂੰ ਬੜੇ ਚੰਗੇ ਲੱਗਦੇ ਨੇ, ਮੇਰੀ ਫੇਵਰਟ ਏ। ਅਤੇ ਹੁਣ ਮੈਂ ਸੋਚ ਰਹੀ ਹਾਂ ਕਿ ਮੈਂ ਬੋਲੂੰ ਕਿ ਨਾ ਬੋਲੂੰ, ਅਬ ਮੈਂ ਲੂੰ ਕਿ ਨਾ ਲੂੰ। ਚਲੋ ਵੀ ਚੁੱਕ ਹੀ ਲੈਂਦੇ ਹਾਂ ਕਿ ਬੋਲਾ ਬੋਲਾ। ਤੇ ਅਸੀਂ ਇੱਕ ਚੁੱਕ ਲੈਂਦੇ ਹਾਂ, ਕਿਉਂਕਿ ਇਹ ਮੈਨੂੰ ਬੜਾ ਮਜ਼ੇਦਾਰ ਲੱਗਦਾ ਵੇ। ਪੂਰਾ ਚਾਕਲੇਟ ਸੈਕਸ਼ਨ ਚੱਲ ਰਿਹਾ ਵੇ, ਲੇਕਿਨ ਮੈਨੂੰ ਜ਼ਿਆਦਾਤਰ ਸਨੀਕਰਸ ਹੀ ਪਸੰਦ ਨੇ। ਮੈਂ ਕਦੀ ਅਗਰ ਲਵਾਂ ਤਾਂ ਫਿਰ ਇਹੀ ਚੁੱਕਣੀ ਹੁੰਦੀ ਆ। ਅਤੇ ਚਲੋ ਬਈ ਖਾ ਤਾਂ ਮੈਂ ਸਾਰੇ ਹੀ ਲੈਂਦੀ ਹਾਂ, ਲੇਕਿਨ ਖੁਦ ਤੋਂ ਲਵਾਂ ਤਾਂ ਇਹ ਵਾਲਾ ਲੈਂਦੀ ਹਾਂ। ਇੱਥੇ ਵੀ ਪਏ ਨੇ ਬੱਚਿਆਂ ਦੇ ਚਿਪਸ ਵਗੈਰਾ ਅਤੇ ਹੋਰ ਸਮਾਨ, ਬਸ ਦੇਖਦੇ ਜਾਓ। ਅਤੇ ਚਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਕਾਊਂਟਰ 'ਤੇ। ਅਤੇ ਹੁਣ ਇਹ ਤਰਬੂਜ਼ ਵੀ ਘਰ ਜਾ ਕੇ ਅਸੀਂ ਕੱਟਣਾ ਵੇ, ਅਤੇ ਬਰੈਡ ਵਗੈਰਾ ਵੀ ਲੈ ਲਈਏ। ਅਤੇ ਹੁਣ ਅਸੀਂ ਆਪਣੀ ਪੇਮੈਂਟ ਕਰ ਰਹੇ ਹਾਂ, ਅਤੇ ਇਹ ਘਰ ਵਾਲੇ ਪੇਮੈਂਟ ਕਰ ਰਹੇ ਨੇ, ਅਤੇ ਮੈਂ ਇੱਥੇ ਅੱਗੇ ਆ ਗਈ ਹਾਂ ਨਿਕਲ ਕੇ। ਇਹ ਫੂਡ ਡੋਨੇਸ਼ਨ ਪੁਆਇੰਟ ਏ। ਇੱਥੇ ਦੇਖੋ ਲੋਕ ਆਪਣਾ ਆ ਕੇ ਰੱਖ ਕੇ ਚਲੇ ਜਾਂਦੇ ਨੇ। ਇੱਥੋਂ ਜਿਹੜਾ ਵੀ ਜ਼ਰੂਰਤਮੰਦ ਹੈ ਨਾ, ਉਹ ਆ ਕੇ ਜਿਹੜੀ ਚੀਜ਼ ਮਰਜ਼ੀ ਚੁੱਕ ਕੇ ਲੈ ਜਾਵੇ। ਲੋਕ ਜਾਂਦੇ ਹੋਏ ਬਿਸਕਿਟ ਦਾ ਡੱਬਾ, ਕੋਈ ਮੱਖਣ, ਕੋਈ ਮੁਖਤਲਿਫ ਕੋਈ ਕੁਛ ਵੀ ਇੱਕ ਚੀਜ਼ ਰੱਖ ਜਾਂਦੇ ਨੇ ਜਿਹੜੀ ਅਤੇ ਉਹਦੇ ਵਿੱਚੋਂ ਇਹਦੇ ਵਿੱਚੋਂ ਫਿਰ ਆ ਕੇ ਕੋਈ ਵੀ ਜ਼ਰੂਰਤਮੰਦ ਆ ਕੇ ਲੈ ਜਾਏ, ਕੋਈ ਉਹਨੂੰ ਪੁੱਛੇਗਾ ਨਹੀਂ। ਉਸ ਅੰਦਰ ਆਏਗਾ, ਇਹ 'ਚੋਂ ਜਿਹੜੀ ਚੀਜ਼ ਉਹਨੂੰ ਚਾਹੀਦੀ ਹੈ ਚੁੱਕੇਗਾ ਔਰ ਲੈ ਜਾਏਗਾ। ਅਤੇ ਕਿੰਨਾ ਅੱਛਾ ਸਿਸਟਮ ਹੈ। ਇਹ ਜੀ ਬੁੱਕਸ ਪਈਆਂ ਨੇ। ਬੁੱਕਸ ਉਹ ਨੇ ਜਿਹੜੀਆਂ ਘਰਾਂ ਵਿੱਚ ਕੁਛ ਲੋਕ ਪੜ੍ਹ ਚੁੱਕੇ ਹੁੰਦੇ ਨੇ ਜਾਂ ਫਾਲਤੂ ਪਈਆਂ ਹੁੰਦੀਆਂ ਨੇ, ਇੱਥੇ ਇੱਕ ਬਣਾ ਦਿੱਤਾ ਗਿਆ, ਇੱਥੇ ਰੱਖ ਦਿੱਤਾ। ਅਗਰ ਕਿਸੇ ਨੂੰ ਚਾਹੀਦੀ ਹੈ ਇੱਥੋਂ ਬੁੱਕ ਚੁੱਕ ਕੇ ਲੈ ਜਾਵੇ, ਪੜ੍ਹੇ। ਘਰ ਵਾਲੇ ਅੰਦਰ ਕਰ ਰਹੇ ਨੇ ਜੀ, ਪੇਮੈਂਟ ਕਰ ਰਹੇ ਨੇ, ਕਿਊ ਵਿੱਚ ਖੜ੍ਹੇ ਨੇ, ਅਤੇ ਸਾਡੀ ਹੋ ਰਹੀ ਹੈ। ਅਤੇ ਮੈਂ ਬਾਹਰ ਨਿਕਲ ਆਈ ਹਾਂ। ਅੱਜ ਦੀ ਸਾਡੀ ਸ਼ਾਪਿੰਗ ਹੋ ਗਈ ਕੰਪਲੀਟ। ਜਦੋਂ ਅਸੀਂ ਘਰੋਂ ਨਿਕਲੇ ਬੜੀ ਅੱਛੀ ਧੁੱਪ ਸੀ, ਪਰ ਹੁਣ ਧੁੱਪ ਗਾਇਬ ਹੋ ਚੁੱਕੀ ਹੈ। ਬਸ ਧੁੱਪ ਦਾ ਇੱਥੇ ਆਈਏ ਕਿ ਅੱਖ ਮਚੋਲੀ ਚੱਲਦੀ ਰਹਿੰਦੀ। ਅਤੇ ਹੁਣ ਅਸੀਂ ਜਾਵਾਂਗੇ। ਮੈਂ ਵੀ ਅੱਜ ਬੱਚੀ ਬਣੀ, ਆਪਣੇ ਵਾਸਤੇ ਚਾਕਲੇਟ ਖਰੀਦ ਲਏ। ਸਨੀਕਰਸ ਮੈਨੂੰ ਬੜੇ ਪਸੰਦ ਨੇ, ਅੱਜ ਮੈਂ ਚਾਕਲੇਟ ਲੈ ਲਏ। ਇੱਕ ਮੈਂ ਝੀਂਗੇ ਦਾ ਪੈਕੇਟ ਲਿਆ ਆਪਣੇ ਵਾਸਤੇ, ਕਿਉਂਕਿ ਸਿਰਫ ਮੈਂ ਹੀ ਖਾਂਦੀ ਹਾਂ, ਹੋਰ ਕੋਈ ਖਾਂਦਾ ਨਹੀਂ ਹੈ ਝੀਂਗਾ। ਇਸ ਤੋਂ ਫਿਰ ਮੈਂ ਬਸ ਇੱਕ ਪੈਕੇਟ ਲਿਆ ਕਿ ਕਿਸੇ ਦਿਨ ਮੈਂ ਥੋੜ੍ਹਾ ਜਿਹਾ ਬਣਾ ਕੇ ਨਾ, ਬਸ ਥੋੜ੍ਹਾ ਜਿਹਾ ਬਣ ਜਾਏਗਾ ਮੇਰੇ ਵਾਸਤੇ, ਅਤੇ ਮੈਂ ਖਾ ਲਾਂਗੀ। ਅਤੇ ਨਾਲ ਮੈਂ ਫਿਲਡਲਫੀਆ ਚੀਜ਼ ਲਈ ਕਿ ਯੂਸਫ ਜਦੋਂ ਖਾਂਦਾ ਸੀ ਨਾ, ਅਤੇ ਯੂਸਫ ਦੇ ਨਾਲ ਨਾਲ ਫਿਰ ਮੈਨੂੰ ਵੀ ਥੋੜ੍ਹੀ ਜਿਹੀ ਆਦਤ ਪੈ ਗਈ ਸੀ, ਕਿਸੇ ਟਾਈਮ ਮੈਂ ਵੀ ਖਾ ਲੈਣੀ ਸਾਂ। ਅੱਜ ਮੈਨੂੰ ਯੂਸਫ ਬਹੁਤ ਯਾਦ ਆਇਆ, ਅਤੇ ਜਦੋਂ ਤੱਕ ਨਿਕਲਦੇ ਨੇ ਮੈਂ ਇੱਥੇ ਬੈਠ ਜਾਂਦੀ ਹਾਂ। ਅੱਜ ਮੈਨੂੰ ਯੂਸਫ ਬਹੁਤ ਯਾਦ ਆਇਆ, ਜਦੋਂ ਮੈਂ ਚੀਜ਼ ਦੇਖੀ ਨਾ, ਤਾਂ ਬਸ ਸਮਝੋ ਮੈਂ ਉਹਦੀ ਯਾਦ ਵਿੱਚ ਹੀ ਨਾ ਮੈਂ ਚੁੱਕ ਲਿਆ। ਮੈਂ ਕਿਹਾ ਚਲੋ ਵੀ ਠੀਕ ਹੈ, ਅੱਜ ਮੈਂ ਚੁੱਕ ਲੈਣੀ ਹਾਂ, ਮੈਂ ਖਾਵਾਂਗੀ। ਲੇਕਿਨ ਉੱਥੇ ਇੰਨੇ ਸਾਰੇ ਫਲੇਵਰ ਸਨ ਕਿ ਮੈਨੂੰ ਪਤਾ ਨਹੀਂ ਸੀ ਕਿ ਕਿਹੜਾ ਵਾਲਾ ਵੀ ਲਾਈਟ, ਓਰੀਜਨਲ, ਔਰ ਇਹ ਸਾਰੀਆਂ ਚੀਜ਼ਾਂ ਮੈਨੂੰ ਪਤਾ ਨਹੀਂ ਚੱਲ ਰਿਹਾ ਸੀ। ਮੈਂ ਫਿਰ ਅੰਦਾਜ਼ੇ ਦੇ ਨਾਲ ਹੀ ਚੁੱਕ ਲਿਆ ਕਿ ਚਲੋ ਇੱਕ ਤਾਂ ਚੀਜ਼ ਹੀ ਹੈ ਨਾ, ਅਤੇ ਚਲੋ ਠੀਕ ਹੈ। ਅਤੇ ਉਹ ਹੁਣ ਬਸ ਅੰਦਰੋਂ ਨਿਕਲ ਕੇ ਆਉਣਗੇ, ਪੇਮੈਂਟ ਹੋ ਰਹੀ ਹੈ, ਕਾਊਂਟਰ 'ਤੇ ਖੜ੍ਹੇ ਨੇ। ਅਤੇ ਅਸੀਂ ਫਿਰ ਘਰ ਦੀ ਤਰਫ ਜਾਵਾਂਗੇ, ਅਤੇ ਘਰ ਜਾ ਕੇ ਅਤੇ ਕੀ ਕਹਿੰਦੇ ਨੇ, ਬਸ ਉਹੀ ਫਿਰ ਆਪਣਾ ਰੂਟੀਨ ਦੇ ਜਿਹੜੇ ਕੰਮ ਕਾਜ ਜਿਹੜੇ ਅਸੀਂ ਕਰਨੇ ਨੇ, ਅਤੇ ਸਾਰੀ ਦੀ ਤਿਆਰੀ ਕਰਨੀ ਹੈ ਜਲਦੀ ਜਲਦੀ ਜਾ ਕੇ, ਕਿਉਂਕਿ ਦੇਰ ਨਾਲ ਉੱਠੇ ਹਾਂ। ਫਿਰ ਅਸੀਂ ਰਾਸ਼ਨ ਲੈਣ ਵਾਸਤੇ, ਸਮਾਨ ਗਰੋਸਰੀ ਕਰਨ ਵਾਸਤੇ ਆ ਗਏ ਹਾਂ। ਉਹ ਮੂੰਹ 'ਚ ਉਹਦਾ ਰਾਸ਼ਨ ਹੀ ਨਿਕਲਦਾ, ਕਿਉਂਕਿ ਅਸੀਂ ਜਿਹੜਾ ਧੁੱਪਣ ਫਿਰ ਨਿਕਲ ਆਈਏ, ਕਿਉਂਕਿ ਅਸੀਂ ਜਿਹੜਾ ਨਾ ਇਹ ਕਹਿੰਦੇ ਰਹੇ ਹਮੇਸ਼ਾ ਕਿ ਰਾਸ਼ਨ ਲੈਣ ਚੱਲੇ ਆ ਵੀ, ਰਾਸ਼ਨ ਗਰੋਸਰੀ ਕਿੱਥੇ ਕਹਿੰਦੇ ਹੁੰਦੇ ਸਾਂ। ਹੁਣ ਇੱਥੇ ਕਹਾ ਕਹਿਣਾ ਪੈਂਦਾ ਗਰੋਸਰੀ ਲੈ ਕੇ, ਮੂੰਹ 'ਚੋਂ ਫਿਰ ਉਹ ਅਕਸਰ ਰਾਸ਼ਨ ਹੀ ਨਿਕਲ ਜਾਂਦਾ ਵੇ। ਅਤੇ ਚਲੋ ਕੋਈ ਗੱਲ ਨਹੀਂ, ਅਸੀਂ ਜਿਹਨਾਂ ਨੂੰ ਮੁਖਾਤਿਬ ਹਾਂ ਉਹਨਾਂ ਨੂੰ ਤਾਂ ਸਮਝ ਲੱਗ ਹੀ ਜਾਂਦੀ ਹੈ ਕਿ ਰਾਸ਼ਨ ਕਿਸ ਚੀਜ਼ ਨੂੰ ਕਹਿੰਦੇ ਨੇ। ਹੁਣ ਘਰ ਵਾਲੇ ਮੇਰਾ ਖਿਆਲ ਆ ਗਏ ਨੇ, ਅਸੀਂ ਹੁਣ ਚੱਲਦੇ ਹਾਂ। ਬਾਕੀ ਘਰ ਜਾ ਕੇ ਤੁਹਾਡੇ ਨਾਲ ਫਿਰ ਗੱਲਬਾਤ ਹੋਏਗੀ। ਟੈਸਕੋ ਤੋਂ वापस आ गए हैं, तो जल्दी जल्दी हूँ इफ्तारी की हो रही है तैयारी शुरू, क्योंकि वक्त कम है, मुकाबला सख्त है। तरबूज असी कट लिया, फ्रूट चाट बन गई है, तो नाल असी थोड़े जे अनार भी कट ले ने। कुछ अनार असी फ्रूट चाट 'च शामिल किए ने, कुछ असी अलहदा तो रखे ने। तो बई हुण सारियां चीज़ां जाणगियां टेबल ते नाल नूर फातमा बना रही है, बई अज उतों लैके आई है ब्राउनीस बना रही है। तो नूर फातमा ने अपना प्रोसेस शुरू कर दिता वे।
ਤੇ ਮੈਂ ਬਣਾਉਣ ਲੱਗੀ ਹਾਂ ਉਹਦੇ ਵਾਸਤੇ, ਬਰਗਰ ਵਾਸਤੇ ਹਰੀ ਚਟਨੀ। ਮੈਂ ਆਪਣੇ ਮਸਲਿਆਂ ਚੜ੍ਹੀ ਹੋਈ ਹਾਂ। ਨੂਰ ਫਾਤਿਮਾ ਨੇ ਇੱਕ ਪੂਰਾ ਕਾਊਂਟਰ ਘੇਰ ਲਿਆ ਵੇ ਕਿ ਮੈਂ ਇਹ ਆਪਣਾ ਕੰਮ ਕਰਕੇ ਰੱਖ ਦੇਵਾਂ, ਤਾਂ ਕਿ ਜਦੋਂ ਤੱਕ ਫਿਰ ਅਸੀਂ ਰੋਜ਼ਾ ਖੋਲ੍ਹਣਾ ਵੀ ਉਦੋਂ ਤੱਕ ਥੋੜ੍ਹਾ ਸਹੀ ਹੋ ਜਾਏਗਾ, ਫਿਰ ਅਸੀਂ ਇਹਨੂੰ ਚਾਹ ਦੇ ਨਾਲ ਖਾਵਾਂਗੇ ਬਰਾਉਨੀਜ਼ ਨੂੰ। ਅਤੇ ਨੂਰ ਫਾਤਿਮਾ ਆਪਣੇ ਦਬਾ ਦਬ ਲੱਗੀ ਹੋਈ ਹੈ। ਅਸੀਂ ਨਾਲ ਇੱਥੇ ਫੈਂਟ ਲਏ ਨੇ ਬਈ ਅੰਡੇ। ਅੱਜ ਅੰਡਾ ਬਰਗਰ ਬਣ ਰਿਹਾ ਵੇ। ਅੰਡਾ ਬਰਗਰ ਬੜਾ ਮਸ਼ਹੂਰ ਹੈ, ਸਾਡੇ ਹੈਦਰਾਬਾਦ 'ਚ ਮਿਲਦਾ ਹੁੰਦਾ ਸੀ। ਇੱਕ ਅੰਡੇ ਦੀ ਤਹਿ ਲਾਈ ਜਾਂਦੀ ਹੈ, ਜਿਵੇਂ ਆਮਲੇਟ ਅੰਡਾ ਹੁੰਦਾ ਹੈ ਨਾ, ਇਸ ਤਰ੍ਹਾਂ ਦਾ ਅੰਡਾ ਬਣਦਾ ਵੇ। ਨਮਕ ਪਾ ਕੇ ਉਹਨੂੰ ਸਿਰਫ ਫੈਂਟਦੇ ਹਾਂ, ਔਰ ਉਸ ਤੋਂ ਬਾਅਦ ਨਾਲ ਕਬਾਬ ਫਰਾਈ ਹੁੰਦਾ ਵੇ, ਅਤੇ ਉਹਦੀ ਤਹਿ ਲੱਗਦੀ ਹੈ, ਨਾਲ ਹਰੀ ਚਟਨੀ ਲੱਗਦੀ ਹੈ, ਔਰ ਨਾਲ ਬੰਦ ਗੋਭੀ ਜਾਂ ਪਿਆਜ਼ ਤੁਸੀਂ ਕੁਛ ਵੀ ਪਾਉਣਾ ਚਾਹੋ ਉਹ ਪਾ ਲਵੋ, ਅਤੇ ਬੜਾ ਮਜ਼ੇ ਦਾ ਬਰਗਰ ਤਿਆਰ ਹੁੰਦਾ ਵੇ। ਅਤੇ ਨਾਲ ਨਾਲ ਅਸੀਂ ਕਬਾਬ ਫਰਾਈ ਕਰਨੇ ਸ਼ੁਰੂ ਕਰ ਦਿੱਤੇ ਨੇ, ਅਤੇ ਨਾਲ ਨਾਲ ਅਸੀਂ ਕੜਾਇਆ ਚੜ੍ਹਾ ਦਿੱਤਾ ਵੇ ਕਿ ਬਈ ਇਹ ਸਾਰੇ ਅਸੀਂ ਫਰਾਈਜ਼ ਵੀ ਜਿਹੜੇ ਨੇ ਇਹਨਾਂ ਨੂੰ ਫਰਾਈ ਕਰਨਾ ਵੀ। ਨੂਰ ਫਾਤਿਮਾ ਆਪਣੇ ਲੱਗੀ ਹੋਈ ਇਹ 'ਚ ਵਾਈਟ ਚਾਕਲੇਟ ਔਰ ਦੂਸਰਾ ਚਾਕਲੇਟ ਪਾ ਕੇ ਇਹਨੂੰ ਸਾਰਾ ਉਹ ਆਪਣੇ ਬਣਾ ਰਹੀ ਹੈ ਬੈਟਰ, ਜਿਹੜਾ ਉਹਨੇ ਬਰਾਉਨੀ ਬਣਾ ਕੇ ਸਾਨੂੰ ਖਿਲਾਣੀ ਹੈ। ਅਤੇ ਬਈ ਹਰ ਬੰਦਾ ਨਾ ਆਪਣੀ ਦੌੜ ਵਿੱਚ ਲੱਗਿਆ ਹੋਇਆ, ਕਿਉਂਕਿ ਰੋਜ਼ਾ ਖੁੱਲ੍ਹਣ 'ਚ ਟਾਈਮ ਘੱਟ ਹੈ। ਔਰ ਇਫਤਾਰੀ ਦੀ ਤਿਆਰੀ ਐਸੀ ਹੁੰਦੀ ਹੈ ਕਿ ਰਮਜ਼ਾਨ 'ਚ ਜਿਹੜੇ ਆਈਟਮ ਅਸੀਂ ਖਾਂਦੇ ਹਾਂ, ਪਕੌੜੇ, ਸਮੋਸੇ, ਉਹ ਸਭ ਗਰਮ ਗਰਮ ਚੰਗੇ ਲੱਗਦੇ ਨੇ। ਉਹ ਠੰਡੇ ਹੋ ਜਾਣ 'ਤੇ ਮਜ਼ਾ ਨਹੀਂ ਦਿੰਦਾ। ਇਸ ਤੋਂ ਫਿਰ ਥੋੜ੍ਹਾ ਬਿਲਕੁਲ ਟਾਈਮ ਜਦੋਂ ਇੰਨਾ ਹੁੰਦਾ ਹੈ ਨਾ ਅੰਦਾਜ਼ੇ ਦੇ ਨਾਲ, ਉਦੋਂ ਇਹ ਕੁਕਿੰਗ ਦਾ ਕੰਮ ਸ਼ੁਰੂ ਹੁੰਦਾ ਹੈ, ਤਾਂ ਕਿ ਗਰਮਾ ਗਰਮ ਸਭ ਨੂੰ ਮਿਲੇ। ਨੂਰ ਫਾਤਿਮਾ ਨੇ ਇਹ ਬੈਟਰ ਤਿਆਰ ਕਰ ਲਿਆ, ਅਤੇ ਹੁਣ ਇਸ ਰੋਜ਼ੇ ਤੋਂ ਬਾਅਦ ਇਹਨੂੰ ਅਸੀਂ ਦੁਬਾਰਾ ਤੋਂ ਸਿਲਸਿਲਾ ਸ਼ੁਰੂ ਕਰਾਂਗੇ। ਅਤੇ ਮੈਂ ਬਈ ਚਟਨੀ ਜਿਹੜੀ ਹੈ ਹੁਣ ਮਸ਼ੀਨ ਚੱਲਣ ਲੱਗੀ ਹੈ, ਚਟਨੀ ਬਣੇਗੀ, ਅਤੇ ਅਸੀਂ ਨਾਲ ਅੰਡੇ ਵੀ ਬਣਨੇ ਸ਼ੁਰੂ ਹੋ ਗਏ ਨੇ। ਅਤੇ ਨੂਰ ਫਾਤਿਮਾ ਨਾਲ ਨਾਲ ਬਣਾਉਣੇ ਸ਼ੁਰੂ ਹੋ ਗਈ ਹੈ ਕਬਾਬ ਨੂੰ, ਤਾਂ ਕਿ ਸਾਰਿਆਂ ਦੇ ਟਾਈਮ ਦੇ ਨਾਲ ਬਣ ਜਾਣ। ਇੱਕ ਲੇਅਰ ਹਰੀ ਚਟਨੀ ਦੀ ਲੱਗ ਗਈ ਹੈ, ਉਸ ਤੋਂ ਬਾਅਦ ਜਾਏਗਾ ਅੰਡਾ। ਮੈਂ ਕਿਹਾ ਵੀ ਕੁੜੀਏ ਮੇਰੇ ਤਾਂ ਬਰਗਰ ਵਿੱਚ ਬਹੁਤਾ ਸਾਰਾ ਅੰਡਾ ਲਾਵੀਂ, ਮੈਨੂੰ ਤਾਂ ਅੰਡਾ ਬੜਾ ਪਸੰਦ ਹੈ। ਅਤੇ ਉਹਨੇ ਕਿਹਾ ਚਲੋ ਠੀਕ ਹੈ, ਉਹਨੇ ਜ਼ਰਾ ਵੱਡਾ ਸਾਰਾ ਪੀਸ ਮੇਰੇ ਬਰਗਰ ਵਿੱਚ ਲਾ ਦਿੱਤਾ ਵੇ, ਕਿਉਂਕਿ ਅੰਡਾ ਬੜਾ ਫੇਵਰੇਟ ਹੈ ਬਈ। ਇਹ ਉੱਪਰ ਜਾ ਰਹੀ ਹੈ ਬੰਦ ਗੋਭੀ। ਮੈਂ ਤਾਂ ਨਾਲ ਖੀਰਾ ਵੀ ਖਾਵਾਂਗੀ, ਕੱਟ ਕੇ ਰੱਖਿਆ, ਥੋੜ੍ਹਾ ਖੀਰਾ ਵੀ ਲਵਾਂਗੀ, ਲੇਕਿਨ ਇਹ ਬਾਕੀ ਘਰ ਵਾਲੇ ਜਿਹੜੇ ਨੇ ਖੀਰਾ ਨਹੀਂ ਖਾਣਗੇ, ਮੈਂ ਖਾਵਾਂਗੀ। ਇਹਦੇ ਉੱਪਰ ਇੱਕ ਦਫਾ ਗਰੀਨ ਚਟਨੀ ਦੀ ਇੱਕ ਲੇਅਰ ਹੋਰ ਜਾਏਗੀ। ਇੱਕ ਲੇਅਰ ਅਸੀਂ ਪਹਿਲੇ ਲਾ ਦਿੱਤੀ ਸੀ, ਨਿਚਲਾ ਹਿੱਸਾ ਜਿਹੜਾ ਸੀ ਬਣਦਾ, ਔਰ ਇੱਕ ਲੇਅਰ ਇਹਦੇ ਉੱਪਰ ਗਰੀਨ ਚਟਨੀ, ਪੁਦੀਨਾ, ਹਰੀ ਮਿਰਚ, ਹਰਾ ਧਨੀਆ, ਲਸਣ ਪਾ ਕੇ ਚਟਨੀ ਬਣਾਈ ਜਾਂਦੀ ਹੈ, ਬਹੁਤ ਮਜ਼ੇ ਦੀ ਬਣਦੀ ਹੈ। ਔਰ ਇਹਨੂੰ ਅਸੀਂ ਇਹਦੇ ਵਿੱਚ ਪਾ ਦਾਂਗੇ ਥੋੜ੍ਹਾ ਜਿਹਾ ਚਟਨੀ ਵਿੱਚ ਨਮਕ ਵੀ ਜਾਂਦਾ। ਅਤੇ ਚਲੋ ਜੀ ਉਹਨੂੰ ਪੀਸ ਲਵੋ, ਬੜੀ ਆਸਾਨ ਜੀ ਚਟਨੀ ਹੈ ਔਰ ਬਹੁਤ ਟੇਸਟੀ ਹੈ ਬਰਗਰ ਬਣਦੇ ਨੇ। ਚਲੋ ਨੂਰ ਫਾਤਿਮਾ ਨੇ ਕਰ ਦਿੱਤੇ ਨੇ ਤਿਆਰ, 2 ਬਰਗਰ ਤੇ ਹੋ ਗਏ ਨੇ ਤਿਆਰ। ਲਓ ਬਈ, ਬਾਕੀ ਨਾਲ ਨਾਲ ਅਸੀਂ ਕਰ ਰਹੇ ਹਾਂ, ਮਜ਼ੀਦ ਅੰਡੇ ਬਣ ਰਹੇ ਨੇ, ਔਰ ਅਸੀਂ ਆਪਣਾ ਇਹਦੇ ਵਿੱਚ ਇਹ ਵੀ ਪਾ ਦੇਵਾਂਗੇ। ਹੁਣ ਗਰਮ ਹੋ ਗਿਆ ਆਇਲ, ਇੱਕ ਮੈਂ ਪਾ ਕੇ ਦੇਖਿਆ ਵੇ, ਅਤੇ ਚਲੋ ਵੀ ਠੀਕ ਹੈ, ਹੁਣ ਆਇਲ ਗਰਮ ਹੋ ਚੁੱਕਿਆ, ਅਤੇ ਅਸੀਂ ਇਹਦੇ ਵਿੱਚ ਪਾ ਦੇਣੇ ਫਰਾਈਜ਼, ਤਾਂ ਕਿ ਫਰਾਈਜ਼ ਵੀ ਪੱਕਣ। ਅਤੇ ਲਓ ਬਈ, ਨਾਲ ਨਾਲ ਅਸੀਂ ਫਰਾਈਜ਼ ਬਣਾ ਰਹੇ ਹਾਂ, ਅਤੇ ਨਾਲ ਨਾਲ ਅਸੀਂ ਫਟਾਫਟ ਦੂਸਰੇ ਕੰਮ ਕਰ ਰਹੇ ਹਾਂ ਕਿ ਤੁਹਾਡੇ ਬਰਗਰ ਜਿਹੜੇ ਨੇ ਟਾਈਮ ਨਾਲ ਰੈਡੀ ਹੋ ਜਾਣ, ਕਿਉਂਕਿ ਸਭ ਦੇ ਬਣਨੇ ਨੇ। ਇਸ ਤੋਂ ਅਸੀਂ ਬਣਾ ਕੇ ਅਸੀਂ ਇਹਦੇ ਵਿੱਚ ਓਵਨ ਦੇ ਵਿੱਚ ਰੱਖਦੇ ਜਾ ਰਹੇ ਹਾਂ, ਤਾਂ ਕਿ ਗਰਮ ਰਹਿਣ। ਤਾਂ ਜਦੋਂ ਤੱਕ ਫਰਾਈਜ਼ ਵਗੈਰਾ ਬਣਨੇ ਨੇ, ਬਾਕੀ ਸਾਰੀਆਂ ਚੀਜ਼ਾਂ ਟੇਬਲ 'ਤੇ ਅਸੀਂ ਰੱਖਣੀਆਂ ਨੇ, ਤਿਆਰ ਹੋ ਜਾਣ। ਲਓ ਵੀ, ਰੋਜ਼ਾ ਖੁੱਲ੍ਹ ਚੁੱਕਿਆ ਵੇ ਅਤੇ ਇਹ ਆ ਗਈ ਜੇ ਗਰਮਾ ਗਰਮ ਚਾਹ, ਚਾਏ ਗਰਮ। ਅਤੇ ਨੂਰ ਫਾਤਿਮਾ ਵੀ ਆ ਗਈ ਹੈ ਆਪਣੇ ਮੈਦਾਨ ਵਿੱਚ, ਅਤੇ ਨੂਰ ਫਾਤਿਮਾ ਹੁਣ ਬਣਾਉਣ ਲੱਗੀ ਬਰਾਉਨੀਜ਼। ਉਹਨੇ ਆਪਣਾ ਸਿੱਧਾ ਕਰ ਲਿਆ ਵੇ, ਪੰਨੀ ਸ਼ੰਨੀ ਲਾ ਲਈਏ, ਅਤੇ ਹੁਣ ਜਿਹੜਾ ਵੇ ਇਹਦੇ ਵਿੱਚ ਜਾਏਗਾ ਬੈਟਰ। ਅਤੇ ਚਲੋ ਬਈ, ਹੁਣ ਇਹਨੇ ਪਾ ਕੇ ਇਹਨੂੰ ਰੱਖ ਦੇਣਾ, ਥੋੜ੍ਹਾ ਜਿਹਾ ਏਅਰ ਇਹਦੇ 'ਚੋਂ ਨਿਕਲੇਗੀ, ਇਸ ਤਰ੍ਹਾਂ ਥੋੜ੍ਹਾ ਜਿਹਾ ਟਰੇ ਨੂੰ ਕਰ ਲਈ ਜਾਏ, ਤਾਂ ਕਿ ਏਅਰ ਵਗੈਰਾ ਔਰ ਬੈਲੈਂਸ ਵੀ ਹੋ ਜਾਏ, ਏਅਰ ਨਿਕਲ ਜਾਵੇ। ਚਲੋ ਹੁਣ ਇਹਨੂੰ ਸਪੈਸ਼ਲਾਂ ਨੂੰ ਚੰਗੀ ਤਰ੍ਹਾਂ ਝਾੜ ਰਿਹਾ। ਮੈਂ ਕਿਹਾ ਵੀ ਸਪੈਸ਼ਲਾਂ ਤੋਂ ਕਿਸ ਤਰ੍ਹਾਂ ਉਤਰੇਗਾ ਇਹ ਜਿਹੜਾ ਲੱਗ ਗਿਆ ਵੇ। ਬਹਿਰਹਾਲ ਹੱਸੀ ਮਜ਼ਾਕ ਚੱਲ ਰਿਹਾ ਸਾਡਾ ਦੋਨਾਂ ਦਾ, ਔਰ ਨਾਲ ਨਾਲ ਅਸੀਂ ਆਪਣਾ ਕੰਮ ਕਰ ਰਹੇ। ਬੱਚਿਆਂ ਨੂੰ ਥੋੜ੍ਹੀ ਥੋੜ੍ਹੀ ਕੰਮ ਦੀ ਇਸ ਤਰ੍ਹਾਂ ਆਦਤ ਪੈ ਜਾਂਦੀ ਹੈ। ਨੂਰ ਫਾਤਿਮਾ ਨੂੰ ਸ਼ੌਕ ਹੈ ਕੁਕੀਜ਼ ਬਣਾਉਣ ਦਾ ਔਰ ਬਰਾਉਨੀਜ਼, ਇਸ ਤੋਂ ਅਸੀਂ ਫਿਰ ਉਹਨੂੰ ਕਹਿੰਦੇ ਹਾਂ ਕਿ ਠੀਕ ਹੈ ਬਣਾਓ, ਤਾਂ ਕਿ ਬੱਚੇ ਇਸ ਤਰ੍ਹਾਂ ਫਿਰ ਸਿੱਖਦੇ ਜਾਂਦੇ ਨੇ। ਅਤੇ ਚਲੋ ਬਈ, ਇਹ ਚਲਾ ਗਿਆ ਓਵਨ ਵਿੱਚ, ਅਤੇ ਉਹ ਬਹੁਤ ਮਜ਼ੇ ਦੀ ਬਣਾਉਂਦੀ ਨੂਰ ਫਾਤਿਮਾ, ਰੈਸਪੀ ਪੜ੍ਹਦੀ ਹੈ ਅਤੇ ਉਸੇ ਹਿਸਾਬ ਨਾਲ ਬਣਦੀ ਹੈ, ਬਹੁਤ ਅੱਛਾ
ਮਤਲਬ ਇਹਦਾ ਹੱਥ ਸੈੱਟ ਹੋ ਗਿਆ, ਅੱਛੀਆਂ ਚੀਜ਼ਾਂ ਬੇਕਰੀ ਆਈਟਮ ਸਾਨੂੰ ਬਣਾ ਕੇ ਖਵਾਉਂਦੀ ਹੈ। ਲਓ ਬਈ ਇੱਕ ਵਾਰੀ ਫਿਰ ਆ ਗਈ ਜੇ ਆਈਸਕ੍ਰੀਮ ਅਤੇ ਨੂਰ ਫਾਤਮਾ ਨੇ ਬਈ ਜ਼ਬਰਦਸਤ ਡਰੈਸਿੰਗ ਕੀਤੀ ਉੱਪਰ ਵਾਈਟ ਚਾਕਲੇਟ ਬਰਾਊਨ ਚਾਕਲੇਟ ਦੀ, ਔਰ ਦੇਖਣ 'ਚ ਤਾਂ ਬਈ ਹਸੀਨਾ ਏ ਆਲਮ ਪਿਆ ਲੱਗਦਾ ਵੀ ਹੈ। ਅਤੇ ਹੁਣ ਅਸੀਂ ਖਾਂਦੇ ਹਾਂ